ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡਾ ਪਹਿਲਾ ਫੇਸਬੁੱਕ ਮੈਸੇਜ ਉਪਜੀਤ ਸਿੰਘ ਜੀ ਦਾ ਹੈ, ਚੰਡੀਗੜ੍ਹ ਤੋਂ ਆਇਆ ਹੈ। ਇਹ ਲਿਖਦੇ ਹਨ, ਪਿਆਰੇ ਡਾਕਟਰ ਅਮਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਇਸ ਵੇਲੇ ਇੰਡੀਆ 'ਚ ਹਾਂ। ਆਪ ਜੀ ਨਾਲ ਸਾਡੇ ਪੁਰਾਣੇ ਦੋਸਤਾਂ RSS ਅਤੇ ਹਿੰਦੂਤਵੀ ਕੱਟੜਵਾਦੀਆਂ ਦੀਆਂ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਹਾਂ। 30 ਦਸੰਬਰ ਨੂੰ ਭਾਰਤ ਦੇ ਅਖਬਾਰਾਂ ਨੇ ਖਬਰਾਂ ਦਿੱਤੀਆਂ ਕਿ 128 ਈਸਾਈਆਂ ਨੂੰ ਸਿੱਖੀਜ਼ਮ 'ਚ ਤਬਦੀਲ ਕਰਕੇ ਘਰ ਵਾਪਸੀ ਦਾ ਡਰਾਮਾ ਰਚਿਆ ਗਿਆ। ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਅਖਬਾਰਾਂ ਨੇ ਇਸ ਲਈ ਧਰਮ ਜਾਗਰਣ ਮੰਚ ਦਾ ਨਾਮ ਸਾਹਮਣੇ ਲਿਆਂਦਾ। ਸਿੱਖ ਵਿੰਗ ਆਫ RSS ਆਰਗੇਨਾਈਜ਼ਡ ਘਰ ਵਾਪਸੀ। ਇਹ RSS ਦਾ ਸਿੱਖ ਵਿੰਗ ਕਦੋਂ ਤੋਂ ਬਣ ਗਿਆ? ਸਿੱਖਾਂ ਦੇ ਨਾਮ ਤੇ ਇਹ ਹਿੰਦੂ ਕੱਟੜਵਾਦੀ ਕੀ ਕਰਨਾ ਚਾਹੁੰਦੇ ਹਨ ਅਤੇ ਸਾਡਾ ਨਾਮ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੈਂ ਇਹਨਾਂ ਲੋਕਾਂ ਦੀ ਦੂਰ ਅੰਦੇਸ਼ੀ ਦੇਖ ਕੇ ਬੜਾ ਹੈਰਾਨ ਹਾਂ। ਸਭ ਤੋਂ ਭਿਆਨਕ ਗੱਲ ਇਹ ਹੈ ਕਿ ਇਸ ਨੂੰ ਸਾਰੇ ਭਾਰਤ 'ਚ ਘਰ ਵਾਪਸੀ ਦਾ ਨਾਮ ਦਿੱਤਾ ਗਿਆ। ਹੁਣ ਖਬਰਾਂ ਦੀ ਤਾਜ਼ਾ ਅਪਡੇਟ ਵੱਲ ਆਈਏ। ਹੁਣ ਦੀਆਂ ਲੋਕਾਂ ਦੀਆਂ ਧਾਰਨਾਵਾਂ ਮੁਤਾਬਿਕ ਲੋਕ ਚਾਹੁੰਦੇ ਹਨ ਕਿ ਮੋਦੀ ਹਿੰਦੂਤਵ ਏਜੰਡਾ ਛੱਡ ਕੇ ਭਾਰਤ ਦੀ ਤਰੱਕੀ ਵੱਲ ਧਿਆਨ ਦੇਵੇ ਤੇ ਮੋਦੀ ਨੇ ਇਸ ਦੇ ਜਵਾਬ 'ਚ ਨਾਲ ਹੀ ਇਸ ਏਜੰਡੇ ਨੂੰ ਠੱਲ ਪਾਉਣ ਦਾ ਪ੍ਰਣ ਕੀਤਾ ਹੈ। ਮੈਂ ਸਮਝਦਾ ਹਾਂ ਕਿ ਹੁਣ ਮੋਦੀ ਇਸ ਏਜੰਡੇ ਨੂੰ ਕੁਝ ਦੇਰ ਲਈ ਠੰਡੇ ਬਸਤੇ 'ਚ ਪਾਵੇਗਾ ਅਤੇ ਜਦੋਂ ਭਾਰਤ ਰੋਸ਼ਨੀ ਦੀ ਕਿਰਨ ਵੱਲ ਦੇਖ ਰਿਹਾ ਹੋਵੇਗਾ ਤਾਂ ਉਦੋਂ ਉਹ ਆਪਣੇ ਗੁੰਡਿਆਂ ਦੇ ਸੰਗਲ ਖੋਲੇਗਾ। ਕਾਰਵਾਈ ਇਸ ਤਰ੍ਹਾਂ ਦੀ ਹੋਵੇਗੀ ਕਿ ਮੀਡੀਆ ਦੀ ਨਜ਼ਰ 'ਚ ਨਾ ਆਵੇ। ਇਸ ਬਾਰੇ ਆਪਣੇ ਵਿਚਾਰ ਦਿਓ ਜੀ। ਤੁਹਾਨੂੰ ਸਭ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਜੀ। ਡਾਕਟਰ ਸਾਹਿਬ ਵੀਰ ਉਪਜੀਤ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਨੇ ਆਪਣੀ ਭਾਰਤ ਫੇਰੀ ਦੌਰਾਨ ਵੀ ਸਾਨੂੰ ਯਾਦ ਰੱਖਿਆ। ਚੰਡੀਗੜ੍ਹ ਤੋਂ ਉਹਨਾਂ ਨੇ ਸਾਨੂੰ ਲਿਖਿਆ। ਸੋ ਜ਼ਾਹਰ ਹੈ ਕਿ ਬਾਹਰ ਬੈਠੇ ਸਿੱਖ ਵੀਰ ਭੈਣਾਂ ਜਿਵੇਂ ਉੱਥੋਂ ਦੇ ਸਿਨੇਰੀਓ ਨੂੰ ਦੇਖਦੇ ਨੇ, ਇੱਥੋਂ ਵੀ ਉਹਨਾਂ ਦੀ ਜਿਹੜੀ ਹੈ ਆਪਣੀ ਟਿੱਪਣੀ ਹੁੰਦੀ ਹੈ ਜਾਂ ਤਬਸਰਾ ਹੁੰਦਾ ਹੈ ਜੀ। ਪਰ ਜਦੋਂ ਤੁਸੀਂ ਬੈਟਲ ਗਰਾਊਂਡ 'ਚ ਜਾਂਦੇ ਹੋ, ਉੱਥੋਂ ਦੀ ਹਕੀਕਤ ਔਰ ਉੱਥੇ ਮੀਡੀਆ ਕਾਫੀ ਹੱਦ ਤੱਕ ਉੱਥੇ ਖਬਰਾਂ ਪਤਾ ਵੀ ਨਹੀਂ ਲੱਗਦੀਆਂ, ਕਿਉਂਕਿ ਇੱਥੇ ਹੁਣ ਖਾਸ ਤੌਰ 'ਤੇ ਸੋਸ਼ਲ ਮੀਡੀਆ ਨੇ ਕਾਫੀ ਜਾਣਕਾਰੀ ਬਾਹਰ ਲਿਆਂਦੀ ਹੈ। ਤਾਂ ਉੱਥੇ ਜਿਵੇਂ ਕੁਛ ਥਾਵਾਂ ਦੇ ਉੱਤੇ ਜਿਹੜੇ ਇੰਟਰਨੈਟ ਨੇ ਉਹ ਪ੍ਰੋਪਰ ਚੱਲਦੇ ਨੇ, ਸੋ ਬਹੁਤ ਸਾਰੇ ਤਾਂ ਉੱਥੇ ਜਿਹੜੇ ਨੇ ਉਹ ਇਹਨਾਂ ਦੀ ਪ੍ਰੋਪਰ ਫੰਕਸ਼ਨਿੰਗ ਵੀ ਨਹੀਂ ਹੁੰਦੀ। ਲੇਕਿਨ ਜਿਹੜੇ ਵੀਰ ਭੈਣਾਂ ਨੂੰ ਇੱਥੇ ਰਹਿੰਦੇ ਆ ਪੰਥ ਦਾ ਫਿਕਰ ਹੈ, ਉਹ ਜਾ ਕੇ ਉੱਥੇ ਉਸੇ ਹੀ ਐਂਗਲ ਤੋਂ ਦੇਖਦੇ ਨੇ ਜਿਵੇਂ ਅਸੀਂ ਬਾਹਰ ਦੇਖਦੇ ਹਾਂ, ਅਤੇ ਉਹਨਾਂ ਦੇ ਸਾਹਮਣੇ ਫਿਰ ਉਹ ਤੱਥ ਵੀ ਉਜਾਗਰ ਹੁੰਦੇ ਨੇ ਜਿਹੜੇ ਉੱਥੇ ਬੈਠੇ ਲੋਕ ਆਪਣੀ ਰੂਟੀਨ ਸਮਝ ਬੈਠੇ ਨੇ। ਉਹਨਾਂ ਨੂੰ ਉਹ ਗੱਲ ਕੋਈ ਬਹੁਤੀ ਪਾਉਂਦੀ ਨਹੀਂ ਜਾਂ ਕੋਈ ਬਹੁਤੀ ਬੌਦਰ ਨਹੀਂ ਕਰਦੀ ਜੀ। ਸੋ ਉਹਨਾਂ ਨੇ ਪਹਿਲਾਂ ਤਾਂ ਵਿਅੰਗ ਕੀਤਾ ਕਿ ਅਸੀਂ ਆਪਣੇ ਪੁਰਾਣੇ ਦੋਸਤ RSS ਦੀ ਜ਼ਰਾ ਗੱਲ ਕਰਦੇ ਔਰ ਇਹ ਘਟਨਾ 128 ਈਸਾਈਆਂ ਨੂੰ ਜਿਹੜੀ ਹੈ ਉਹ ਸਿੱਖ ਧਰਮ 'ਚ ਲਿਆਉਣ ਦੀ, ਇਹ ਤਾਂ ਹੁਣ ਇਸ ਦੀਆਂ ਕਈ ਪਰਤਾਂ ਖੁੱਲ੍ਹੀਆਂ ਨੇ, ਕਿਉਂਕਿ ਛਿਹੱਟੇ ਦੇ ਨੇੜੇ ਅੰਮ੍ਰਿਤਸਰ 'ਚ ਇਹ ਘਟਨਾ ਆਈ ਔਰ ਇਹ ਵੀ ਆਇਆ ਪਹਿਲਾਂ ਕਿ ਜੀ ਇਸ ਦੇ ਵਿੱਚ ਜਿਹੜਾ ਉਹਨਾਂ ਦਾ ਵਿੰਗ ਸਿੱਖ ਵਿੰਗ ਆਫ RSS ਧਰਮ ਜਾਗਰਣ ਮੰਚ, ਮੈਂ ਵੀ ਪਹਿਲੀ ਵਾਰ ਹੀ ਜਦੋਂ ਇਹ ਖਬਰ ਆਈ ਹੈ ਤਾਂ ਉਦੋਂ ਦੇਖਿਆ ਕਿ ਵੀ ਇਹ ਰਾਸ਼ਟਰੀ ਸਿੱਖ ਸੰਗਤ ਤਾਂ ਸੁਣਿਆ ਸੀ ਕਿ ਵੀ ਉਹਦੇ ਥੱਲੇ, ਪਰ ਇਹਨਾਂ ਨੇ ਹੁਣ ਆਲਮੋਸਟ ਜਿੰਨੀਆਂ ਇਹਨਾਂ ਦੀਆਂ ਜਥੇਬੰਦੀਆਂ ਉਹਦੇ 'ਚੋਂ ਇੱਕ ਸਿੱਖ ਵਿੰਗ ਖੜਾ ਕਰਨਗੇ ਉਹਦੇ ਥੱਲੇ ਉਹਨਾਂ ਨੇ, ਕਿਉਂਕਿ ਜਿੰਨਾ ਪ੍ਰੈਸ਼ਰ ਹੁਣ ਇਹਨਾਂ ਦੇ ਉੱਤੇ ਬਿਲਟ ਹੋਇਆ, ਕਿਉਂਕਿ ਆਗਰੇ ਵਾਲਾ ਜਿਹੜਾ ਇਹਨਾਂ ਦਾ ਅਟੈਂਪਟ ਸੀ ਉਹ ਮੀਡੀਆ ਦੇ ਵਿੱਚ ਐਕਸਪੋਜ਼ ਹੋ ਗਿਆ, ਕਿਉਂਕਿ ਲੋਕਾਂ ਨੇ ਜਦੋਂ ਜਿਹਨਾਂ ਮੁਸਲਮਾਨਾਂ ਨੂੰ ਲਿਆਏ ਹਵਨ ਕਰਾਉਣ ਦੇ ਲਈ ਤਾਂ ਉਹਨਾਂ ਨੇ ਕਰਤਾ। ਬਾਅਦ ਉਹਨਾਂ ਨੇ ਕਿਹਾ ਜੀ ਸਾਨੂੰ ਤਾਂ ਉਹਨਾਂ ਕਿਹਾ ਸੀ ਵੀ ਤੁਹਾਨੂੰ ਰਾਸ਼ਨ ਕਾਰਡ ਦੇਵਾਂਗੇ, ਤੁਹਾਡੇ ਨਿਆਣਿਆਂ ਨੂੰ ਚੰਗੇ ਸਕੂਲਾਂ 'ਚ ਪੜ੍ਹਾਵਾਂਗੇ, ਕਿ ਜੀ ਇੱਕ ਨੇ ਤਾਂ ਕਿਹਾ ਸਾਨੂੰ ਹਿੰਦੂ ਨਹੀਂ ਬਣਾਇਆ, ਸਾਨੂੰ ਬੇਵਕੂਫ ਬਣਾਇਆ ਜੀ। ਸੋ ਉਹਦੇ ਥੱਲੇ ਇਹਨਾਂ ਦਾ ਔਰ ਜ਼ਾਹਰ ਹੈ ਵੀ ਬਾਦਲ ਪਿਓ ਪੁੱਤਰ ਨੇ ਵੀ ਫਤਿਹਗੜ੍ਹ ਸਾਹਿਬ ਦੇ ਇਕੱਠ ਦੇ ਵਿੱਚ ਇਸ ਦਾ ਕਿ ਅਸੀਂ ਧਰਮ ਪਰਿਵਰਤਨ ਜਿਹੜਾ ਹੈ ਉਸ 'ਚ ਨਹੀਂ ਯਕੀਨ ਰੱਖਦੇ, ਸਿੱਖੀ ਤਾਂ ਧਰਮ ਦੀ ਆਜ਼ਾਦੀ ਦੀ ਗੱਲ ਕਰਦੀ ਹੈ। ਬਿਕਰਮਜੀਤ ਮਜੀਠੀਆ ਨੇ ਵੀ ਪਹਿਲਾਂ ਗੁਰਦਾਸਪੁਰ ਜ਼ਿਲ੍ਹੇ 'ਚ ਕ੍ਰਿਸਮਸ ਦੇ ਮੌਕੇ 'ਤੇ ਕਿਹਾ ਕਿ ਪੰਜਾਬ 'ਚ ਅਸੀਂ ਨਹੀਂ ਹੋਣ ਦਿਆਂਗੇ। ਸੋ ਉਹਨਾਂ ਨੇ ਇੱਕ ਸਿੱਖ ਵਿੰਗ ਦਾ ਨਾਂ ਰੱਖ ਕੇ, ਭਾਵੇਂ ਉਹਨਾਂ ਨੇ ਰਾਤੋਂ ਰਾਤ ਹੀ ਖੜਾ ਕੀਤਾ ਹੋਏਗਾ ਇਹ ਜਿਹੜਾ ਧਰਮ ਜਾਗਰਣ ਮੰਚ ਹੈ, ਉਹਦੇ ਥੱਲੇ ਉਹਨਾਂ ਨੇ ਦੋ ਪਰਪਸ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਤਾਂ ਉਹਨਾਂ ਨੇ ਬਾਦਲ ਐਂਡ ਕੰਪਨੀ ਨੂੰ ਦੱਸ ਦਿੱਤਾ ਹੈ ਕਿ ਆਹ ਤੁਹਾਡੇ ਪੰਜਾਬ 'ਚ ਤੁਹਾਡੇ ਨੱਕ ਦੇ ਥੱਲੇ ਅਸੀਂ ਕਰ ਰਹੇ, ਪਰ ਇਹਦੇ 'ਚ ਉਹਨਾਂ ਨੇ ਸਮਾਰਟਨੈਸ ਇਹ ਕੀਤੀ ਕਿ ਭਾਈ ਜੇ ਹਿੰਦੂ ਬਣਾਉਣ ਦੀ ਗੱਲ ਕੀਤੀ ਤਾਂ ਫਿਰ ਉਹਦਾ ਰੌਲਾ ਹੋਰ ਤਰ੍ਹਾਂ ਦਾ ਹੋਏਗਾ। ਉਹਨਾਂ ਨੇ ਕਿਹਾ ਦੇਖੋ ਜੀ ਤੁਹਾਡੇ ਤੋਂ ਤਾਂ ਆਪਣੇ ਸਿੱਖ ਸਾਂਭੇ ਨਹੀਂ ਜਾਂਦੇ, ਉਹ ਈਸਾਈ ਬਣਾ ਲਏ ਸੀ, ਅਸੀਂ ਵਾਪਸ ਉਹਨਾਂ ਨੂੰ ਸਿੱਖ ਬਣਾ ਰਹੇ। ਪਰ ਬਹੁਤ ਜਲਦੀ ਇਹਨਾਂ ਦਾ ਵੀ ਡਰਾਮਾ ਬਾਹਰ ਆ ਗਿਆ ਔਰ ਟ੍ਰਿਬਿਊਨ ਦੇ ਵਿੱਚ ਆਇਆ ਵੀ ਹੈ ਵੀ ਜਿਹੜੇ ਉਹਨਾਂ 'ਚ ਉੱਥੇ ਆਏ ਵੀ ਉਹਨਾਂ ਨੂੰ ਤਾਂ ਕਈਆਂ ਨੂੰ ਪਤਾ ਵੀ ਨਹੀਂ ਸੀ ਕੀ ਹੈਗਾ। ਔਰ ਫਿਰ ਇਸ ਨੇ ਸਿੱਖ ਸਕਾਲਰਸ ਦੇ ਵਿੱਚ ਵੀ ਡਿਬੇਟ ਸ਼ੁਰੂ ਕਰਤੀ ਕਿ ਜੀ ਇੱਦਾਂ ਕੋਈ ਸਿੱਖੀ ਤੋਂ ਨਿਕਲਦਾ ਜਾਂ ਕੋਈ ਸਿੱਖ ਬਣਦਾ ਹੈ। ਕਿਸੇ ਨੇ ਕਿਹਾ ਜੀ ਜੇ ਅੰਮ੍ਰਿਤ ਛਕੇਗਾ ਤਾਂ ਹੀ ਸਿੱਖ ਬਣੇਗਾ,
ਕਿਸੇ ਨੇ ਕਿਹਾ ਜੀ ਜੇ ਪਹਿਲਾਂ ਛਕਿਆ ਹੋਏ ਤਾਂ ਹੀ ਹੈ ਕਿ ਵੀ ਉਹਨੇ ਜੇ ਛੱਡਿਆ ਜਾਂ ਕਿਸੇ ਹੋਰ ਪਾਸੇ ਗਿਆ। ਜਥੇਦਾਰ ਅਕਾਲ ਤਖਤ ਨੇ ਵੀ ਇਸ ਦੇ ਉੱਤੇ ਇਹ ਕਹਿ ਕੇ ਜੀ ਅਸੀਂ ਦੀ ਤਹਿਕੀਕਾਤ ਕਰਾਂਗੇ, ਇਨਵੈਸਟੀਗੇਟ ਕਰਾਂਗੇ ਵੀ ਕੀ ਹੋਇਆ ਕੀ ਨਹੀਂ। ਸੋ ਇੱਕ ਪਾਸੇ ਤਾਂ ਟੋਟਲੀ ਸਾਡੀ ਧਾਰਮਿਕ ਲੀਡਰਸ਼ਿਪ ਔਰ ਸਿਆਸੀ ਲੀਡਰਸ਼ਿਪ ਦੀ ਨਾਅਹਿਲੀਅਤ ਹੈ, ਪਰ ਦੂਸਰੇ ਪਾਸੇ ਕਿਸ ਚਲਾਕੀ ਦੇ ਨਾਲ RSS ਆਪਣੀਆਂ ਖੇਡਾਂ ਖੇਡ ਰਿਹਾ ਔਰ ਉਹਨੂੰ ਘਰ ਵਾਪਸੀ ਦੇ ਨਾਂ ਦੇਣ ਦਾ ਹੀ ਮਤਲਬ ਇਹ ਹੈ। ਔਰ ਜਦੋਂ ਇਹ ਬਾਰ-ਬਾਰ ਹੁਣ ਕਹਿ ਰਹੇ ਨੇ ਕਿ ਜੀ ਜੇ ਇੰਨਾ ਹੀ ਹੈ ਤਾਂ ਕਾਨੂੰਨ ਬਣਾ ਦਿਓ ਜੀ ਕਿ ਧਰਮ ਪਰਿਵਰਤਨ ਹੋ ਨਹੀਂ ਸਕਦਾ। ਹੁਣ ਉਹ ਜਿਹੜਾ ਕਾਨੂੰਨ ਵੀ ਜੇ ਬਣ ਵੀ ਜਾਂਦਾ ਹੈ, ਵੈਸੇ ਤਾਂ ਕਿਉਂਕਿ ਸੰਵਿਧਾਨ ਦੇ ਮੌਲਿਕ ਅਧਿਕਾਰਾਂ ਦੇ ਵਿੱਚ ਚੋਇਸ ਹੈ, ਬੰਦਾ ਕਿਹੜੇ ਧਰਮ 'ਚ ਜਾਣਾ ਚਾਹੁੰਦਾ, ਉਹਦੀ ਬੇਸਿਕ ਰਿਲੀਜੀਅਸ ਫਰੀडम ਹੈ। ਪਰ ਵਰਸਟ ਸਿਨੈਰੀਓ 'ਚ ਜੇ ਇਹ ਇਹਨਾਂ ਕੋਲ ਮੈਜੋਰਿਟੀ ਹੈ, ਸੰਵਿਧਾਨ ਕਨਸਟੀਟਿਊਸ਼ਨਲ ਅਮੈਂਡਮੈਂਟ ਤਾਂ ਅਜੇ ਕਰ ਨਹੀਂ ਸਕਦੇ, ਰਾਜ ਸਭਾ ਦੇ ਵਿੱਚ ਇਹਨਾਂ ਕੋਲ ਮੈਜੋਰਿਟੀ ਨਹੀਂ ਹੈ, ਤੇ ਜੇ ਬਣ ਵੀ ਇਹਨਾਂ ਨੇ ਘਰ ਵਾਪਸੀ ਨਾ ਹੀ ਇਸ ਲਈ ਰੱਖਿਆ ਹੈ ਕਿ ਜੇ ਬਣ ਵੀ ਜਾਂਦਾ ਹੈ ਕਾਨੂੰਨ, ਉਹਦੇ ਥੱਲੇ ਹੋਏਗਾ ਕਿ ਕੋਈ ਵੀ ਜਿਹੜਾ ਮੁਸਲਮਾਨ ਜਾਂ ਈਸਾਈ ਜਾਂ ਸਿੱਖ ਜਾਂ ਬੋਧੀ ਨਹੀਂ ਬਣ ਸਕੇਗਾ, ਪਰ ਇਹ ਮੁਸਲਮਾਨਾਂ, ਈਸਾਈਆਂ, ਸਿੱਖਾਂ, ਬੋਧੀਆਂ 'ਚੋਂ ਹਿੰਦੂ ਬਣਾ ਸਕਣਗੇ, ਕਿਉਂਕਿ ਕਹਿਣਗੇ ਜੀ ਤਾਂ ਘਰ ਵਾਪਸੀ ਹੈ ਕਿ ਵੀ ਉਹ ਮੁਸਲਮਾਨ ਜਾਂ ਈਸਾਈ ਜਾਂ ਸਿੱਖ ਜਾਂ ਬੋਧੀ ਹੋਣ ਤੋਂ ਪਹਿਲਾਂ ਹਿੰਦੂ ਸੀ। ਸੋ ਜੇ ਉਹ ਹਿੰਦੂ ਬਣਦੇ ਨੇ ਤੇ ਧਰਮ ਪਰਿਵਰਤਨ ਨਹੀਂ ਹੈ। ਪਰ ਜੇ ਕੋਈ ਹੋਰ ਬਣ, ਉਹਦੇ ਨਾਲ ਇਹ ਹੈ ਵੀ ਇੱਕ ਪਾਸੇ ਉਹ ਆਪਣੇ ਉਹਨੂੰ ਚੈੱਕ ਕਰ ਲੈਣਗੇ ਕਿ ਬਈ ਕੋਈ ਜਾ ਨਾ ਸਕੇ ਤੇ ਦੂਜਿਆਂ ਨੂੰ ਲਿਆਉਣ ਦਾ ਰਸਤਾ ਪੱਧਰਾ ਕਰ ਲੈਣਗੇ। ਇਸ ਲਈ ਉਹਨਾਂ ਨੇ ਬੜਾ ਸੋਚ ਸਮਝ ਕੇ ਜਿਹੜਾ ਨਾਂ ਹੈ ਉਹ ਘਰ ਵਾਪਸੀ ਦਾ ਦਿੱਤਾ ਹੈ। ਤੇ ਬਾਕੀ ਉਹਨਾਂ ਨੇ ਕਿਹਾ ਵੀ ਲੋਕ ਚਾਹੁੰਦੇ ਨੇ ਕਿ ਮੋਦੀ ਜਿਹੜਾ ਉਹ ਡਿਵੈਲਪਮੈਂਟ ਏਜੰਡੇ ਦੀ ਗੱਲ ਕਰੇ ਔਰ ਬਾਅਦ ਦੇ ਵਿੱਚ ਹੋ ਸਕਦਾ ਹੈ ਇਹ ਉਹਨੂੰ ਜਿਹੜਾ ਠੰਡੇ ਬਸਤੇ 'ਚ ਪਾ ਦੇ ਹਾਲ ਦੀ ਘੜੀ, ਫਿਰ ਜਿਹੜਾ ਉਹ ਆਪਣੇ ਸੰਗਲ ਖੋਲ੍ਹੇਗਾ ਆਪਣੇ ਗੁੰਡਿਆਂ ਦੇ ਔਰ ਕੰਮ ਕਰੇਗਾ। ਮੈਨੂੰ ਲੱਗਦਾ ਵੀ ਜਿਵੇਂ ਅਕਸਰ ਇਹ ਫਰੇਜ਼ ਵੀ ਇਸਤੇਮਾਲ ਕੀਤਾ ਜਾਂਦਾ ਹੈ, ਸ਼ੇਰ ਦੀ ਸਵਾਰੀ ਜੀ, ਕਿ ਸ਼ੇਰ ਦੇ ਤੁਸੀਂ ਚੜ੍ਹ ਤਾਂ ਸਕਦੇ ਹੋ ਪਰ ਉਤਰ ਨਹੀਂ ਸਕਦੇ, ਉਤਰੋਗੇ ਤਾਂ ਸ਼ੇਰ ਖਾ ਜਾਏਗਾ ਤੁਹਾਨੂੰ। ਸੋ ਮੈਨੂੰ ਲੱਗਦਾ ਕਿ ਜਿਹੜਾ ਜਿਸ ਲੈਵਲ ਦੇ ਉੱਤੇ ਇਹ ਫਰੈਂਜ਼ੀ ਹਿੰਦੂਤਵਾਦ ਦੀ, ਕਿਉਂਕਿ ਮੋਦੀ ਨੇ ਤਾਂ ਖੁਦ ਇਸ ਸਾਰੇ ਐਕਸਟ੍ਰੀਮ ਏਜੰਡੇ ਨੂੰ ਜਿਹੜਾ ਉਹ ਵਰਤਿਆ ਇਸ ਨੂੰ 2002 ਦੇ ਵਿੱਚ। ਔਰ ਹੋਰ ਮੋਦੀ ਦੀ ਕਿਹੜੀ ਕੁਆਲੀਫਿਕੇਸ਼ਨ ਸੀ, ਉਹਦੇ ਪ੍ਰਾਈਮ ਮਿਨਿਸਟਰ ਬਣਨ ਤੱਕ ਜਿਹੜੀ ਚੀਜ਼ ਨੂੰ ਉਹਨੇ ਆਪਣੀ ਪ੍ਰਮੋਸ਼ਨ ਲਈ ਵਰਤਿਆ ਉਹ ਨਫ਼ਰਤ ਸੀ, ਮੁਸਲਮਾਨਾਂ ਦੇ ਖਿਲਾਫ ਨਫ਼ਰਤ, ਸਿੱਖ ਕਿਸਾਨਾਂ ਦੀਆਂ ਜ਼ਮੀਨਾਂ ਖੋਹਣਾ, ਈਸਾਈਆਂ ਦੇ ਖਿਲਾਫ ਨਫ਼ਰਤ ਔਰ ਪੂਰੇ ਤੌਰ 'ਤੇ ਪਾਕਿਸਤਾਨ ਦੇ ਖਿਲਾਫ ਪੂਰਾ ਕਿ ਜੀ ਅਸੀਂ ਇਹਨਾਂ ਨੂੰ ਸਬਕ ਸਿਖਾ ਦਿਆਂਗੇ। ਔਰ ਚੱਲ ਰਿਹਾ, ਸਾਹਮਣੇ ਆ ਰਿਹਾ ਆ ਹੁਣ ਇੱਕ ਡਰਾਮਾ ਜਿਹਾ ਜਿਹੜਾ ਕਰਕੇ ਕਿ ਜੀ ਬਾਰਡਰ ਰੇਂਜਰਸ ਨੇ ਉਧਰੋਂ ਫਾਇਰਿੰਗ ਕੀਤੀ ਜੀ, ਫਿਰ ਇਹਨਾਂ ਨੇ ਕਿਹਾ ਜੀ, ਡਿਫੈਂਸ ਮਿਨਿਸਟਰ ਨੇ ਕਿਹਾ ਅਸੀਂ ਉਹਨਾਂ ਨੂੰ ਕਿਹਾ ਜੀ ਮੂੰਹ ਤੋੜ ਜਵਾਬ ਦਿਓ, ਔਰ ਅਸੀਂ ਵਾਪਸੀ ਕੀਤਾ ਤੇ 4 ਪਾਕਿਸਤਾਨੀ ਰੇਂਜਰ ਅਸੀਂ ਮਾਰ ਦਿੱਤੇ। ਜਿਵੇਂ ਪਹਿਲੀਆਂ ਸਰਕਾਰਾਂ ਨੂੰ ਇਹ ਨਜ਼ਰ ਨਹੀਂ ਸੀ ਆਉਂਦਾ ਹੁੰਦਾ ਵੀ ਮੂੰਹ ਤੋੜ ਜਵਾਬ ਕੀ ਹੁੰਦਾ ਹੈ। ਸੋ ਕਹਿਣ ਦਾ ਮਤਲਬ ਹੈ ਵੀ ਇੱਕ ਪਾਸੇ ਇਹਨਾਂ ਨੇ ਉਹ ਪ੍ਰੈਸ਼ਰ ਵੀ ਪੂਰਾ ਰੱਖਿਆ ਹੋਇਆ, ਪਾਕਿਸਤਾਨ ਜਦੋਂ ਕਿ ਘਰੇਲੂ ਇਸ ਕਿਸਮ ਦੀ ਹਿੰਸਾ ਦੇ ਨਾਲ ਜੂਝ ਰਿਹਾ, ਜੋ ਜਿਹਾ ਵਾਕਿਆ ਪਿਸ਼ਾਵਰ ਦੇ ਵਿੱਚ ਹੋਇਆ, ਲੇਕਿਨ ਇਹਦੇ ਬਾਵਜੂਦ ਬਾਰਡਰ ਦੇ ਉੱਤੇ ਇਹ ਪੀਸ ਨਹੀਂ ਹੋਣ ਦੇਣਾ ਚਾਹੁੰਦੇ ਔਰ ਲਗਾਤਾਰਤਾ ਨਾਲ ਫਾਇਰਿੰਗ ਕਰ ਰਹੇ ਨੇ। ਪਰ ਵਿਦਨ ਦਾ ਕੰਟਰੀ ਮੈਨੂੰ ਨਹੀਂ ਲੱਗਦਾ ਕਿ ਮੋਦੀ ਜਿਹੜਾ ਹੈ ਉਹ ਦਿਲੋਂ ਵੀ ਚਾਹੁੰਦਾ ਹੋਏਗਾ, ਜੇ ਚਾਹੁੰਦਾ ਹੋਏ ਵੀ ਜਾਂ ਚਾਹੇ ਵੀ ਆਉਣ ਵਾਲੇ ਦਿਨਾਂ 'ਚ ਕਿ ਰੌਲਾ ਜ਼ਿਆਦਾ ਪੈ ਗਿਆ ਤੇ ਬਾਹਰ ਜਿਹੜਾ ਉਹਨਾਂ ਨੂੰ ਦਿਖਾਉਣ ਦੇ ਲਈ ਥੋੜ੍ਹੀ ਦੇਰ ਲਈ ਇਹਨੂੰ ਜਿਹੜਾ ਐਟਲੀਸਟ ਠੰਡੇ ਬਸਤੇ 'ਚ ਪਾ ਦਿਓ, ਤੇ ਮੇਰਾ ਖਿਆਲ ਹੈ ਵੀ ਜਿਹੜਾ ਉਹ ਸ਼ੇਰ ਤੇ ਚਾੜੇ ਹੋਏ ਨੇ ਉਹ ਵੀ ਨਹੀਂ ਰੁਕਣਗੇ। ਸੋ ਉਹਦਾ ਇਹ ਜ਼ਰੂਰ ਹੈ ਕਿ ਮੀਡੀਆ ਜਿਹੜਾ ਉਹ ਚੁੱਪ ਕਰਾ ਦੇਣਗੇ, ਬਹੁਤਾ ਤਾਂ ਚੁੱਪ ਕੀਤਾ ਹੀ ਹੋਇਆ। ਹੁਣ ਬਹੁਤ ਸਾਰਾ ਕੁਝ ਅੰਦਰੋਂ ਅੰਦਰ ਵੀ ਚੱਲ ਰਿਹਾ ਹੈ ਜਿਹਦੀਆਂ ਖਬਰਾਂ ਬਾਹਰ ਨਹੀਂ ਨਿਕਲ ਰਹੀਆਂ, ਕਨਵਰਸ਼ਨਸ ਵੀ ਚੱਲ ਰਹੀਆਂ ਨੇ ਘਰ ਵਾਪਸੀ ਦੇ ਨਾਂ ਥੱਲੇ। ਔਰ ਇੱਕ ਸਟੇਜ ਆ ਜਾਂਦੀ ਹੈ ਜੇ ਹੁਣ ਸੀਰੀਆ ਦੇ ਵਿੱਚ ਜਾਂ ਉਹ ਟੈਰੀਟਰੀ ਜਿਹੜੀ ਆਈਸਿਸ ਨੇ ਜਿੱਤੀ ਹੈ ਉੱਥੇ ਜ਼ੁਲਮ ਉਹ ਕਰ ਰਹੇ ਨੇ, ਈਸਾਈਆਂ ਦੇ ਉੱਤੇ ਕਰ ਰਹੇ ਨੇ, ਯਜ਼ਦੀ ਟ੍ਰਾਈਬ ਦੇ ਉੱਤੇ ਕਰ ਰਹੇ ਨੇ, ਖਬਰਾਂ ਜੇ ਲੱਗ ਵੀ ਜਾਂਦੀਆਂ ਨੇ ਕੀ ਫਰਕ ਪੈਂਦਾ, ਕੌਣ ਰੋਕ ਸਕਦਾ ਉਹਨਾਂ ਨੂੰ ਜੀ। ਸੋ ਉਹ ਉਹਨਾਂ ਨੇ ਆਪਣਾ ਪੂਰਾ ਕੈਲਕੂਲੇਟ ਕੀਤਾ ਹੋਇਆ ਕਿ ਇਨ ਦਾ ਐਂਡ ਆਫ ਦਾ ਡੇ ਵਪਾਰਕ ਹਿੱਤ, ਵਪਾਰਕ ਸਮਝੌਤੇ, ਮਨੀ ਮੈਟਰਸ ਜਿਵੇਂ ਕਹਿੰਦੇ ਨੇ, ਔਰ ਉਹਨਾਂ ਨੂੰ ਲੱਗਦਾ ਕਿ ਵੀ ਇਹ ਕੋਈ ਬਹੁਤੀ ਕਿਸੇ ਨੂੰ ਪਰਵਾਹ ਨਹੀਂ ਹੋਣੀ ਕਿ ਉੱਥੋਂ ਦੇ ਮੁਸਲਮਾਨ ਜਾਂ ਈਸਾਈ ਜਾਂ ਸਿੱਖ ਉਹਨਾਂ ਦੇ ਨਾਲ ਕੀ ਸਲੂਕ ਹੋ ਰਿਹਾ ਜਾਂ ਉਹਨਾਂ ਨੂੰ ਹਿੰਦੂ ਬਣਾ ਦਿੱਤਾ ਹੈ ਜਾਂ ਬਣਾ ਦੇਣਗੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਕਿ ਇਹ ਦੋਨੋਂ ਹੀ ਤਰ੍ਹਾਂ 'ਚ ਬਾਹਰਲੇ ਤੌਰ 'ਤੇ ਉਹ ਠੰਡੇ ਬਸਤੇ 'ਚ ਪਾਉਣ ਦੀ ਗੱਲ ਵੀ ਕਰੇ ਕਿ ਵੀ ਲੱਗੇ ਕਿ ਜੀ ਗੱਲ ਮੁੱਕ ਗਈ ਹੈ, ਪਰ ਇਹਨਾਂ ਦਾ ਅੰਦਰੋਂ ਅੰਦਰ ਜਿਹੜਾ ਏਜੰਡਾ ਹੈ ਉਹ ਜਾਰੀ ਰਹੇਗਾ, ਮੀਡੀਆ 'ਚੋਂ ਗਾਇਬ ਹੋ ਜਾਏਗਾ। ਸੋ ਅਸੀਂ ਵੀਰ ਉਪਜੀਤ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉਹਨਾਂ ਨੇ ਸਾਨੂੰ ਲਿਖਿਆ। ਅਸੀਂ ਆਸ ਕਰਦੇ ਹਾਂ ਕਿ ਜਦੋਂ ਵਾਪਸ ਮੁੜਨਗੇ ਉਹ ਆਪਣੀ ਭਾਰਤ ਫੇਰੀ ਤੋਂ
ਤੇ ਫਿਰ ਸਾਨੂੰ ਹੋਰ ਵੀ ਇਨਪੁਟ ਦੇਣਗੇ ਜੋ ਉਹਨਾਂ ਨੇ ਉੱਥੇ ਗਰਾਊਂਡ ਦੇ ਉੱਤੇ ਦੇਖਿਆ। ਜੀ ਡਾਕਟਰ ਸਾਹਿਬ, ਬਿਲਕੁਲ। ਇਸ ਤਰ੍ਹਾਂ ਲੈਣੇ ਬ੍ਰੇਕ। ਵੀਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।